ਅੱਜਕੱਲ ਤੇ ਚਾਹ ਦੁਨੀਆ ਦੀ ਹਰ ਨੁੱਕੜ ਤੋਂ ਲੱਭ ਜਾਂਦੀ ਏ, ਪਰ ਇੱਕ ਦੌਰ ਐਸਾ ਵੀ ਸੀ ਜਦੋਂ ਚਾਹ ਦਾ ਫਾਰਮੂਲਾ ਸਿਰਫ ਚੀਨੀਆਂ ਦੇ ਕੋਲ ਹੀ ਸੀ। ਚਾਹ ਕਿਸ ਤਰ੍ਹਾਂ ਇਜਾਦ ਹੋਈ, ਇਹਦੇ ਬਾਰੇ ਕਿਹੜੀਆਂ ਕਹਾਣੀਆਂ ਤਾਰੀਖ ਦੇ ਵਿੱਚ ਮੌਜੂਦ ਨੇ ਤੇ ਚਾਹ ਸਾਡੇ ਤਿੱਕਰ ਕਿਸ ਤਰ੍ਹਾਂ ਅਪੜੀ, ਅੱਜ ਦੀ ਵੀਡੀਓ ਵਿੱਚ ਅਸੀਂ ਇਸ ਬਾਰੇ ਗੱਲਬਾਤ ਕਰਾਂਗੇ। ਪੀਤੀਆਂ ਜਾਵਣ ਵਾਲੀਆਂ ਸ਼ੈਵਾਂ ਦੇ ਵਿੱਚ ਪਾਣੀ ਤੋਂ ਬਾਅਦ ਦੂਜਾ ਨੰਬਰ ਚਾਹ ਦਾ ਆਉਂਦਾ ਏ, ਯਾਨੀ ਪਾਣੀ ਤੋਂ ਬਾਅਦ ਚਾਹ ਐਸੀ ਸ਼ੈ ਹੈ ਜੋ ਸਭ ਤੋਂ ਜ਼ਿਆਦਾ ਪੀਤੀ ਜਾਂਦੀ ਏ। ਚਾਹ ਦੇ ਤੇ ਕੁਝ ਲੋਕ ਇੰਨੇ ਸ਼ੌਕੀਨ ਹੁੰਦੇ ਨੇ ਕਿ ਜਿੰਨੀ ਦੇਰ ਤੱਕ ਉਹ ਸਵੇਰੇ ਉੱਠ ਕੇ ਚਾਹ ਨਾ ਪੀ ਲੈਣ ਉਹਨਾਂ ਦੀ ਸਵੇਰੀ ਨਹੀਂ ਹੁੰਦੀ। ਚਾਹ ਦਾ ਸ਼ੌਕ ਰੱਖਣ ਵਾਲੇ ਲੋਕਾਂ ਵਿੱਚੋਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਗਰਮ ਚਾਹ ਜਿਹਨੂੰ ਅਸੀਂ ਐਡੇ ਸ਼ੌਕ ਦੇ ਨਾਲ ਪੀਂਦੇ ਹਾਂ ਇਹ ਕਿੱਥੋਂ ਆਈ। ਚਾਹ ਦੇ ਬਾਰੇ ਜਿਹੜੀਆਂ ਕਹਾਣੀਆਂ ਮਸ਼ਹੂਰ ਨੇ ਉਹਦੇ ਵਿੱਚੋਂ ਸਭ ਤੋਂ ਮਸ਼ਹੂਰ ਤੇ ਮੰਨੀ ਜਾਣ ਵਾਲੀ ਕਹਾਣੀ ਕਦੀਮ ਚੀਨ ਦੇ ਬਾਦਸ਼ਾਹ ਸ਼ੀਨ ਵੰਗ ਦੀ ਏ। ਸ਼ੀਨ ਵੰਗ ਬਾਰੇ ਆਖਿਆ ਜਾਂਦਾ ਏ ਕਿ ਇਹ ਬਾਦਸ਼ਾਹ ਸਫਾਈ ਦਾ ਬੜਾ ਸ਼ੌਕੀਨ ਸੀ। ਸਫਾਈ ਤੇ ਸਿਹਤ ਨੂੰ ਬਰਕਰਾਰ ਰੱਖਣ ਲਈ ਬਾਦਸ਼ਾਹ ਨੇ ਚੀਨ ਦੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਪਾਣੀ ਗਰਮ ਕਰਕੇ ਪੀਆ ਕਰਨ। ਬਾਦਸ਼ਾਹ ਦਾ ਆਪਣਾ ਪੀਣ ਵਾਲਾ ਪਾਣੀ ਕੁਦਰਤੀ ਜਗ੍ਹਾ ਤੇ ਉਬਾਲਿਆ ਜਾਂਦਾ ਸੀ। ਇਸੇ ਤਰ੍ਹਾਂ ਇੱਕ ਦਿਨ ਜੰਗਲ ਦੇ ਵਿੱਚ ਬਾਦਸ਼ਾਹ ਲਈ ਪਾਣੀ ਉਬਾਲਿਆ ਜਾ ਰਿਹਾ ਸੀ ਕਿ ਕੁਝ ਪੱਤੀਆਂ ਉੱਡਦੀਆਂ ਹੋਈਆਂ ਹਵਾ ਦੇ ਨਾਲ ਆਈਆਂ ਤੇ ਉਬਲਦੇ ਹੋਏ ਪਾਣੀ ਦੇ ਵਿੱਚ ਡਿੱਗ ਪਈਆਂ। ਅਸਲ ਦੇ ਵਿੱਚ ਇਹ ਪੱਤੀਆਂ ਚਾਹ ਦੀਆਂ ਪੱਤੀਆਂ ਸਨ, ਜਿਹਦੇ ਨਾਲ ਪਾਣੀ ਦੇ ਵਿੱਚ ਖੁਸ਼ਬੂ ਪੈਦਾ ਹੋ ਗਈ। ਬਾਦਸ਼ਾਹ ਨੇ ਜਦੋਂ ਪਾਣੀ ਪੀਤਾ ਤੇ ਉਹਨੂੰ ਇਸ ਖੁਸ਼ਬੂ ਵਾਲੇ ਪਾਣੀ ਦਾ ਜ਼ਾਇਕਾ ਬਹੁਤ ਪਸੰਦ ਆਇਆ ਤੇ ਬਦਨ ਦੇ ਵਿੱਚ ਫੁਰਤੀ ਆ ਗਈ। ਕੁਝ ਦਿਨਾਂ ਬਾਅਦ ਉਹਨੇ ਚੀਨ ਦੇ ਬਾਕੀ ਲੋਕਾਂ ਨੂੰ ਵੀ ਆਖਿਆ ਕਿ ਉਹ ਵੀ ਪੱਤੀਆਂ ਗਰਮ ਪਾਣੀ ਵਿੱਚ ਉਬਾਲ ਕੇ ਪੀਣ। ਇਸ ਤਰ੍ਹਾਂ ਚੀਨ ਦੇ ਵਿੱਚ ਚਾਹ ਪੀਣ ਦਾ ਰਿਵਾਜ ਹੋਇਆ ਤੇ ਹੌਲੀ-ਹੌਲੀ ਯੂਰਪ ਦੇ ਲੋਕਾਂ ਤੱਕ ਚਾਹ ਅਪੜ ਗਈ ਤੇ ਤਕਰੀਬਨ ਹਰ ਘਰ ਦੇ ਵਿੱਚ ਚਾਹ ਪੀਤੀ ਜਾਣ ਲੱਗ ਪਈ। ਇਸੇ ਤਰ੍ਹਾਂ ਚਾਹ ਦੇ ਬਾਰੇ ਚੀਨ ਦੀਆਂ ਲੋਕ ਦਾਸਤਾਨਾਂ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ। ਚਾਹ ਬਾਰੇ ਦੂਜੀ ਲੋਕ ਦਾਸਤਾਨ ਵੀ ਚੀਨ ਦੇ ਬਾਰੇ ਦੇ ਵਿੱਚ ਹੀ ਹੈ। ਕਹਿੰਦੇ ਨੇ ਕਿ ਚੀਨ ਦੇ ਵਿੱਚ ਹਕੀਮ ਚਾਹ ਦਾ ਇਸਤੇਮਾਲ ਦਵਾਈ ਦੇ ਤੌਰ ਤੇ ਕਰਦੇ ਸਨ ਤੇ ਇਹਨੂੰ ਇੱਕ ਜੰਗਲੀ ਬੂਟੀ ਦੇ ਤੌਰ ਤੇ ਲਿਆ ਜਾਂਦਾ ਸੀ। ਚਾਹ ਪੀਣ ਤੋਂ ਬਾਅਦ ਜਿਸਮ ਦੇ ਵਿੱਚ ਫੁਰਤੀ ਤੇ ਚੁਸਤੀ ਆ ਜਾਂਦੀ ਸੀ। ਕਿਹਾ ਜਾਂਦਾ ਹੈ ਭਈ ਇਸ ਜੰਗਲੀ ਬੂਟੀ ਨੂੰ ਦੀਵਾਰੇ ਚੀਨ ਬਣਾਉਣ ਵਾਲੇ ਲੋਕਾਂ ਨੂੰ ਪਿਆਇਆ ਜਾਂਦਾ ਸੀ, ਜਿਹਦੇ ਨਾਲ ਉਹਨਾਂ ਦੇ ਕੰਮ ਕਰਨ ਦੀ ਸਲਾਹੀਅਤ ਕਈ ਗੁਣਾ ਵੱਧ ਜਾਂਦੀ ਸੀ। ਸ਼ੁਰੂ ਦੇ ਵਿੱਚ ਤੇ ਇਹਨੂੰ ਸਿਰਫ ਜੰਗਲੀ ਬੂਟੀ ਦੇ ਤੌਰ ਤੇ ਹੀ ਜੰਗਲਾਂ ਵਿੱਚੋਂ ਲੱਭਿਆ ਜਾਂਦਾ ਸੀ, ਪਰ ਜਦੋਂ ਲੋਕੀ ਇਹਨੂੰ ਪਸੰਦ ਕਰਨ ਲੱਗ ਪਏ ਤੇ ਇਹਨੂੰ ਬਕਾਇਦਾ ਤੌਰ ਦੇ ਉੱਤੇ ਉਗਾਇਆ ਜਾਣ ਲੱਗ ਪਿਆ। ਪਰ ਇਹ ਕਿਹੜਾ ਬੂਟਾ ਸੀ ਜਿਹਦੀਆਂ ਪੱਤੀਆਂ ਚੀਨੀ ਚਾਹ ਦੇ ਤੌਰ ਤੇ ਇਸਤੇਮਾਲ ਕਰਦੇ ਸਨ? ਉਹਨਾਂ ਨੇ ਇਹਨੂੰ ਇੱਕ ਲੰਮੇ ਅਰਸੇ ਤੱਕ ਇੱਕ ਰਾਜ਼ ਹੀ ਰੱਖਿਆ। ਚੀਨੀ ਇਸ ਰਾਜ਼ ਨੂੰ ਕਿਸੇ ਹੋਰ ਨੂੰ ਦੇਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਖੈਰ, ਈਸਟ ਇੰਡੀਆ ਰਾਹੀਂ ਚਾਹ ਯੂਰਪੀ ਮੁਲਕਾਂ ਤੱਕ ਅਪੜੀ, ਜਿਹਦੀ ਵਜ੍ਹਾ ਤੋਂ ਛੇਤੀ ਪੂਰੇ ਯੂਰਪ ਦੇ ਵਿੱਚ ਮਸ਼ਹੂਰ ਹੋ ਗਈ। ਯੂਰਪ ਦੇ ਵਿੱਚ ਸ਼ਾਇਦ ਹੀ ਕੋਈ ਘਰ ਐਸਾ ਹੋਵੇ ਜਿਸ ਦੇ ਵਿੱਚ ਚਾਹ ਨਾ ਬਣਦੀ ਹੋਵੇ। ਇਸ ਲਈ ਯੂਰਪ ਵਿੱਚ ਚਾਹ ਪਹੁੰਚਾਉਣ ਦੀ ਜ਼ਿੰਮੇਵਾਰੀ ਈਸਟ ਇੰਡੀਆ ਕੰਪਨੀ ਦੇ ਕੋਲ ਸੀ। ਈਸਟ ਇੰਡੀਆ ਕੰਪਨੀ ਨੂੰ ਇਹ ਚਾਹ ਚੀਨੀਆਂ ਦੇ ਕੋਲੋਂ ਬੜੇ ਮਹਿੰਗੇ ਰੇਟ ਤੇ ਖਰੀਦਣੀ ਪੈਂਦੀ ਸੀ। ਉਸ ਤੋਂ ਬਾਅਦ ਇਸ ਚਾਹ ਨੂੰ ਸਮੁੰਦਰ ਰਾਹੀਂ ਯੂਰਪ ਪਹੁੰਚਾਉਣਾ ਵੀ ਇੱਕ ਔਖਾ ਕੰਮ ਸੀ। ਇਸ ਲਈ ਉਹਨਾਂ ਦੀ ਖਾਹਿਸ਼ ਸੀ ਕਿ ਕਿਸੇ ਤਰੀਕੇ ਦੇ ਨਾਲ ਇਹ ਚਾਹ ਦਾ ਫਾਰਮੂਲਾ ਉਹਨਾਂ ਦੇ ਹੱਥ ਲੱਗ ਜਾਵੇ, ਤਾਂ ਜੇ ਹਿੰਦੁਸਤਾਨ ਤੇ ਯੂਰਪ ਵਿੱਚ ਚਾਹ ਨੂੰ ਕਾਸ਼ਤ ਕਰਕੇ ਚਾਈਨਾ ਦੀ ਮੁਹਤਾਜੀ ਕੋਲੋਂ ਬਚਿਆ ਜਾ ਸਕੇ। ਇਸ ਲਈ ਯੂਰਪ ਨੇ ਚੀਨੀਆਂ ਕੋਲੋਂ ਚਾਹ ਦਾ ਫਾਰਮੂਲਾ ਚੋਰੀ ਕਰਵਾਇਆ। ਇਹ ਫਾਰਮੂਲਾ ਕਿਸ ਤਰ੍ਹਾਂ ਚੋਰੀ ਕਰਵਾਇਆ ਗਿਆ, ਇਹ ਇੱਕ ਹੋਰ ਇੰਟਰਸਟਿੰਗ ਕਹਾਣੀ ਹੈ ਜਿਹਦਾ ਜ਼ਿਕਰ ਅਸੀਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ।